ਇਸ ਵੇਲੇ ਦੀ ਇੱਕ ਚਰਚਾ ਅਮਰੀਕੀ ਸੂਬੇ ਵਾਸ਼ਿੰਗਟਨ ਤੋਂ ਚੱਲੀ ਹੈ, ਜਿਸ ਚਰਚਾ ਦੇ ਮੁਤਾਬਕ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਉਸ ਹਾਦਸੇ ਦੇ ਵਿੱਚ ਇੱਕ 29 ਸਾਲਾ ਬੰਦੇ ਦੀ ਮੌਤ ਹੋਈ ਹੈ ਤੇ ਇਸ ਮਾਮਲੇ ਦੇ ਵਿੱਚ ਜਿਹੜੇ ਦੋਸ਼ ਲੱਗੇ ਨੇ ਉਹ ਇੱਕ ਪੰਜਾਬੀ ਟਰੱਕ ਡਰਾਈਵਰ ਤੇ ਲੱਗੇ ਨੇ, ਜਿਹਦਾ ਨਾਮ ਕਮਲਪ੍ਰੀਤ ਸਿੰਘ ਦੱਸਿਆ ਗਿਆ ਹੈ। ਟਵਿੱਟਰ ਦੇ ਉੱਤੇ ਇੱਕ ਬਹਿਸ ਛਿੜ ਗਈ ਹੈ ਕਿ ਜਿਹੜੇ ਸਿੰਘ ਨਾਮ ਦੇ ਲੋਕ ਨੇ ਉਹ ਬਹੁਤ ਹਾਦਸੇ ਕਰਦੇ ਨੇ। ਹਾਲਾਂਕਿ ਸੱਚ ਇਹ ਵੀ ਹੈ ਕਿ ਸੜਕ ਹਾਦਸੇ ਵੱਖ-ਵੱਖ ਥਾਵਾਂ ਤੇ ਖਾਸ ਕਰਕੇ ਅਮਰੀਕਾ ਦੇ ਵਿੱਚ ਵਾਪਰਦੇ ਰਹਿੰਦੇ ਨੇ, ਜਿਨ੍ਹਾਂ ਦੇ ਵਿੱਚ ਵਿਕਟਮ ਵੀ ਵੱਖ-ਵੱਖ ਕੌਮਾਂ ਤੋਂ ਹੁੰਦੇ ਨੇ ਤੇ ਜਿਹਦੇ ਵਿੱਚ ਜ਼ਿੰਮੇਵਾਰ ਲੋਕ ਨੇ ਉਹ ਵੀ ਵੱਖ-ਵੱਖ ਕੌਮਾਂ ਤੋਂ ਹੁੰਦੇ ਨੇ। ਪਰ ਟਵਿੱਟਰ ਦੇ ਉੱਤੇ ਇਹ ਚਰਚਾ ਜਿਹੜੀ ਚੱਲ ਪਈ ਹੈ ਕਿ ਹਰਜਿੰਦਰ ਸਿੰਘ ਫਲੋਰੀਡਾ ਮਾਮਲੇ ਤੋਂ ਬਾਅਦ, ਜਸ਼ਨਪ੍ਰੀਤ ਸਿੰਘ ਕੈਲੀਫੋਰਨੀਆ ਦੇ ਮਾਮਲੇ ਤੋਂ ਬਾਅਦ ਤੇ ਹੁਣ ਇੱਕ ਵਾਰ ਫਿਰ ਕਮਲਪ੍ਰੀਤ ਸਿੰਘ ਵਾਸ਼ਿੰਗਟਨ ਮਾਮਲੇ ਤੋਂ ਬਾਅਦ ਸਿੰਘ ਨਾਮ ਦੀ ਜਿਹੜੀ ਚਰਚਾ ਉਹ ਬਹੁਤ ਜ਼ਿਆਦਾ ਹੋਣ ਲੱਗੀ ਆ। ਦੋਸ਼ਾਂ ਦੇ ਮੁਤਾਬਕ ਕਮਲਪ੍ਰੀਤ ਸਿੰਘ ਨੂੰ ਹੁਣ ਵਹੀਕਲਰ ਹੋਮਿਸਾਈਡ ਜਿਹੜੇ ਚਾਰजेस ਆ ਉਹ ਫੇਸ ਕਰਨੇ ਪੈਣਗੇ ਤੇ ਇਸ ਮਾਮਲੇ ਦੇ ਵਿੱਚ 29 ਸਾਲਾ ਰੋਬਰਟ ਬੀ ਪੀਅਰਸਨ ਜਿਹੜਾ ਉਹ ਵਿਕਟਮ ਦੇ ਰੂਪ ਦੇ ਵਿੱਚ ਉਹਦੀ ਪਛਾਣ ਹੋਈ ਆ। ਹੁਣ ਟਵਿੱਟਰ ਦੇ ਉੱਤੇ ਚਰਚਾ ਚੱਲ ਪਈ ਹੈ ਕਿ ਜਿਹੜੇ ਸਿੰਘ ਨਾਂ ਦੇ ਬੰਦੇ ਨੇ ਉਹ ਜ਼ਿਆਦਾ ਸੜਕ ਹਾਦਸੇ ਕਰਦੇ ਨੇ ਤੇ ਜਿਹੜੇ ਵਿਰੋਧੀ ਖੇਮੇ ਦੇ ਲੋਕ ਨੇ ਉਹਨਾਂ ਵੱਲੋਂ ਦੋਸ਼ ਲਾਇਆ ਜਾ ਰਿਹਾ ਕਿ ਬਾਈਡਨ ਪ੍ਰਸ਼ਾਸਨ ਦੇ ਦੌਰਾਨ ਇਹਨਾਂ ਲੋਕਾਂ ਨੂੰ ਛੱਡਿਆ ਗਿਆ, ਇਹਨਾਂ ਲੋਕਾਂ ਨੂੰ ਲਿਆਂਦਾ ਗਿਆ। ਦੂਜੇ ਪਾਸੇ ਜਿਹੜੇ ਲੋਕ ਕਮੈਂਟ ਦੇ ਵਿੱਚ ਨੇ ਉਹ ਇਹ ਗੱਲ ਕਹਿ ਰਹੇ ਨੇ ਕਿ ਪਟੇਲ ਤੇ ਸਿੰਘ ਇਸ ਟਾਈਮ ਅਮਰੀਕਾ ਦੇ ਵਿੱਚ ਉਹ ਜਿਹੜਾ ਸੜਕਾਂ ਦੇ ਉੱਤੇ ਸੱਤਿਆਨਾਸ਼ ਕਰ ਰਹੇ ਨੇ ਲੋਕਾਂ ਦਾ। ਤੇ ਇਸ ਟਾਈਮ ਆਪਾਂ ਨੂੰ ਪਤਾ ਕਿ ਜਿਹੜੀ ਇਮੀਗ੍ਰੈਂਟਸ ਦੇ ਵਿਰੁੱਧ ਜਿਹੜੀ ਚੱਲ ਰਹੀ ਇੱਕ ਵੇਵ ਆ ਉਹਦੇ ਕਰਕੇ ਹੁਣ ਇਹ ਜਿਹੜੀਆਂ ਖਬਰਾਂ ਨੇ ਜ਼ਿਆਦਾ ਚਰਚਾ ਦਾ ਵਿਸ਼ਾ ਬਣਦੀਆਂ ਨੇ। ਸੋ ਇਸ ਟਾਈਮ ਬੜੀ ਮੰਦਭਾਗੀ ਖਬਰ, ਕਮਲਪ੍ਰੀਤ ਸਿੰਘ ਨੂੰ ਇਸ ਮਾਮਲੇ ਦੇ ਵਿੱਚ ਵਹੀਕਲਰ ਹੋਮਿਸਾਈਡ ਦੇ ਚਾਰजेस ਦਾ ਸਾਹਮਣਾ ਕਰਨਾ ਪਊਗਾ।